हाँ जी, ये रख लिए ना रखा करिए। ਇਹ ਨਸਵਾਰ ਨਾ ਜਿਹੜੀ हाँ जी, ਇਹ ਬੜੀ ਮਾੜੀ ਚੀਜ਼ ਆ। ਕੋਈ ਵੀ ਨਸ਼ਾ ਮਾੜਾ ਵਾ, ਭਾਵੇਂ ਸਿਗਰਟ ਹੋਵੇ, ਭਾਵੇਂ ਨਸਵਾਰ ਹੋਵੇ ਤੇ ਭਾਵੇਂ ਸ਼ਰਾਬ ਹੋਵੇ, ਕਿਉਂਕਿ ਇਹ ਸਾਡੀਆਂ ਕੁੱਲਾ ਗਾਲ ਦਿੰਦੀ ਹੈ। शराब कसूब ते किसी ਜੇ ਅਸੀਂ ਨਸ਼ੇ ਵਾਲੇ ਹੋਵਾਂਗੇ ਨਾ ਤੇ ਸਾਡੇ ਬੱਚੇ ਵੀ ਉਹੋ ਜਿਹੇ ਗਾਂ ਪੈਦਾ ਹੋਣਗੇ। ਜੇ ਅਸੀਂ ਨਸ਼ਾ ਰਹਿਤ ਹੋਵਾਂਗੇ ਤੇ ਸਾਡੇ ਬੱਚੇ ਵੀ ਬਿਲਕੁਲ ਸੇਫ ਹੋਣਗੇ, ਉਹਨਾਂ ਦੀ ਜਵਾਨੀ ਬਚੀ ਰਹੂਗੀ। ਜੇ ਜਵਾਨੀ ਬਚੀ ਰਹੂਗੀ ਅਸੀਂ ਚੰਗੇ ਅਹੁਦਿਆਂ ਤੇ ਜਾਵਾਂਗੇ, ਚੰਗੀ ਪੜ੍ਹਾਈ ਕਰਾਂਗੇ। ਮੰਨ ਲਓ ਕਿ ਜਿੰਨੀ ਤੋਂ ਨਸਵਾਰ ਆ, ਇਹ ਘੱਟ ਤੋਂ ਘੱਟ 100 ਰੁਪਈਏ ਦੀ ਰੋਜ਼ ਪੀਂਦਾ ਹੋਏਗਾ, ਉਹ 100 ਦਾ ਘਰ ਵਿੱਚ ਚਾਹ, ਖੰਡ, ਪੱਤੀ, ਆਟਾ ਲਿਆਂਦਾ ਹੋਵੇ ਤੇ ਸਾਡੀ ਜ਼ਿੰਦਗੀ ਬਹੁਤ ਵਧੀਆ ਹੈ। ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ। ਅਸੀਂ ਤੇ ਇਹੋ ਹਦਾਇਤ ਦੇਵਾਂਗੇ, ਆਪਣੇ 'ਤੇ ਵੀ ਪ੍ਰਚਾਰ ਇਹੋ ਕਰਦੇ ਹਾਂ ਕਿ ਨਸ਼ਾ ਰਹਿਤ ਸਮਾਜ ਨੂੰ ਸਿਰਜੀਏ ਤੇ ਨਸ਼ੇ ਰਹਿਤ ਰਹੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇੱਕ ਮਿੰਟ ਸਾਡੇ ਦੇਸ਼ ਆਜ਼ਾਦ ਹੋਇਆ 1947 ਤੋਂ ਪਹਿਲਾਂ ਗੁਲਾਮ ਸੀ, ਤੇ ਜਦੋਂ ਦੇਸ਼ ਆਜ਼ਾਦ ਹੋਇਆ, ਜਿੱਦਾਂ ਤੁਹਾਡਾ ਜਨਾਬ ਆ, ਸਾਡੇ ਮਹਾਤਮਾ ਗਾਂਧੀ ਹੈ। महात्मा गांधी सुनिया मैं। ਤੇ ਜਿਹੜਾ ਆਜ਼ਾਦ ਕਰਾਇਆ ਸੀ ਨਾ, ਜਦੋਂ ਆਜ਼ਾਦ ਕਰਾਇਆ ਸੀ ਤੇ ਭਗਤ ਸਿੰਘ ਹੁਣਾਂ ਆਜ਼ਾਦ ਕਰਾਇਆ ਸੀ, ਤੇ ਸਾਡੇ ਭਗਤ ਸਿੰਘ ਨੂੰ ਉਹ ਸ਼ਹੀਦ ਦੀ ਤਰਜੀਹ ਨਹੀਂ ਦਿੰਦੇ ਤੇ ਆਪਣੇ ਗਾਂਧੀ ਨੂੰ ਸਲਾਹੀ ਜਾਂਦੇ ਆ। ਪਰ ਅਸੀਂ ਉਹਨੂੰ, ਉਸ ਗੌਰਮੈਂਟ ਨੂੰ ਠੋਕ ਕੇ ਜਵਾਬ ਦਿੰਦੇ ਹਿੰਦੂਆਂ ਨੂੰ। ਗਾਂਧੀ ਗਾਂਧੀ ਆਖਦੀ ਬੜੀ ਦੁਨੀਆ, ਦੱਸੋ ਸਵਾਰਿਆ ਦੇਸ਼ ਦਾ ਕੀ ਗਾਂਧੀ। ਉਹ ਗਾਂਧੀ ਗਾਂਧੀ ਆਖਦੀ ਬੜੀ ਦੁਨੀਆ, ਦੱਸੋ ਸਵਾਰਿਆ ਦੇਸ਼ ਦਾ ਕੀ ਗਾਂਧੀ। ਕਿਹੜੇ ਉਹਨੇ ਬਰਤਾਨੀਆਂ ਦੇ ਬੰਬ ਸੁੱਟੇ, ਕਿਹੜੇ ਜਹਾਜ਼ 'ਚ ਹੋਇਆ ਸਵਾਰ ਗਾਂਧੀ, ਉਹ ਕਿਹੜੀ ਜੇਲ੍ਹ ਵਿੱਚ ਉਹਨੇ ਕੈਦ ਕੱਟੀ, ਉਹ ਕਿਹੜੇ ਥਾਣੇ 'ਚ ਖਾਧੀ ਮਾਰ ਗਾਂਧੀ। ਉਹ 100 ਜੁੱਤੀ ਮਾਰੋ ਉਹਦੇ ਸਿਰ 'ਚ ਜਿਹੜਾ ਗਾਂਧੀ ਨੂੰ ਆਖੇ ਅਵਤਾਰ ਗਾਂਧੀ। ਅੱਛਾ ਜੀ, ਆ ਦੇਖੋ ਮੈਂ ਇੱਥੇ ਆਇਆ ਵਾਂ ਤੇ ਇੱਥੇ ਸਰਦਾਰ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਜਨਮ ਦਿਨ ਦੇ ਸਿਲਸਿਲੇ 'ਚ ਆਏ ਹੋਏ ਆ ਤੇ ਲਾਹੌਰ ਦੇ ਵਿੱਚ ਵੀ ਫਿਰਦੇ ਆ, ਤੇ ਇੱਥੇ ਇਹਨਾਂ ਚਾਹ ਪੀਣ ਆਏ ਬੈਠੇ ਸੀ। ਮੈਂ ਕਿਹਾ ਚਲੋ ਜਾ ਕੇ ਇਹਨਾਂ ਨਾਲ ਗੱਲਬਾਤ ਕਰਾਂ। ਅਸੀਂ ਆਏ ਹਾਂ ਤੇ ਅੱਗੇ ਇਹਨਾਂ ਦੀ ਇੱਕ ਮੁੰਡੇ ਦੇ ਨਾਲ ਨਾ ਨਸਵਾਰ ਖਾਣ ਤੋਂ ਹੋ ਰਹੀ ਸੀਗੀ, ਤੇ ਮੈਂ ਕਿਹਾ ਅੱਛਾ ਪੁੱਛਿਆ ਵੀ ਗੱਲ ਕੀ ਆ, ਤੇ ਉਹ ਕਹਿੰਦੇ ਜੀ ਨਸ਼ਾ ਜਿਹੜਾ ਵਾ ਬੜਾ ਮਨਾ ਵਾ। ਹੁਣ ਗੱਲ ਕਰਦੇ ਹਾਂ, ਮੈਂ ਵੀ ਆ ਗਿਆ ਇੱਥੇ। ਤੇ ਚਲੋ ਵੀਰ ਜੀ, ਤੁਸੀਂ ਇਹ ਜਿਹੜਾ ਵਾ ਨਸਵਾਰ ਖਾਣ ਤੋਂ ਮੁੰਡੇ ਨੂੰ ਰੋਕ ਰਹੇ ਸੀਗੇ, ਇਹਦੀ ਕੀ ਵਜ੍ਹਾ ਸੀ? ਇਹਦੀ ਜਵਾਨੀ ਵੇਖ ਕੇ ਮੁੰਡਾ ਨੌਜਵਾਨ ਹੈ, ਕੱਲ ਨੂੰ ਇਹ ਕੁਝ ਬਣੇਗਾ, ਆਪਣੇ ਪਰਿਵਾਰ ਦਾ ਭਲਾ ਸੋਚੇਗਾ। ਜੇ ਨਸ਼ਿਆਂ 'ਚ ਰੁਕ ਗਿਆ, ਕੱਲ ਨੂੰ ਇਹਦੀ ਮੈਰਿਜ ਵੀ ਨਹੀਂ ਹੋਣੀ, ਕਿਉਂਕਿ ਜਿਨ੍ਹਾਂ ਨੇ ਲੜਕੀ ਦਿੰਦੇ ਉਹ ਬੜਾ ਕੁਝ ਵਹਿੰਦੇ ਆ। ਉਹ ਵਹਿੰਦੇ ਆ ਕਿ ਉਹਦੀ ਜਾਇਦਾਦ ਹੋਵੇ, ਉਹਦੀ ਸਰੀਰ ਦੀ ਸ਼ੁੱਧਤਾ ਚੰਗੀ ਹੋਵੇ। ਜੇ ਜਵਾਨੀ ਉਹ ਕਾਇਮ ਰੱਖੂਗਾ ਤੇ ਗਾਂ ਬੱਚੇ ਵੀ ਚੰਗੇ ਪੈਦਾ ਕਰੂਗਾ, ਤੇ ਜੇ ਜਵਾਨੀ ਮਾੜੀ ਹੋਈ ਤੇ ਗਾਂ ਉਹਨੇ ਬੱਚੇ ਕੀ ਪੈਦਾ ਕਰਨੇ ਆ। ਤੇ ਜਦੋਂ ਅਸੀਂ ਆਪਣੇ ਸਮਾਜ ਵਿੱਚ ਰਹਿੰਦੇ ਹਾਂ ਨਾ, ਤੇ ਜੇ ਅਸੀਂ ਨਸ਼ਾ ਕਰਾਂਗੇ ਤੇ ਲੋਕਾਂ ਦੀਆਂ ਚੋਰੀਆਂ ਵੀ ਕਰਦੇ ਹਾਂ, ਤੇ ਜੇ ਅਸੀਂ ਆਪਣੀ ਕਮਾਈ 'ਚ ਰਹੀਏ, ਨਸ਼ਾ ਨਾ ਕਰੀਏ, ਕਿਉਂਕਿ ਜਿਹੜਾ ਦੂਜਾ ਸਮਾਨ ਹੈ ਨਾ ਇਹ ਬਹੁਤ ਸਸਤਾ ਵਾ, ਕਿਉਂਕਿ ਅਸੀਂ ਉਹ ਖਰੀਦ ਸਕਦੇ ਹਾਂ ਆਪਣੀ ਥੋੜ੍ਹੀ ਕਮਾਈ ਕਰਕੇ ਵੀ। ਜਿਹੜਾ ਨਸ਼ਾ ਬਹੁਤ ਮਹਿੰਗਾ ਵਾ, ਤੇ ਇਹਨਾਂ ਤੋਂ ਸੰਕੋਚ ਕਰੀਏ ਤੇ ਅਸੀਂ ਨਸ਼ਾ ਦੇ ਵਿਰੁੱਧ, ਨਸ਼ੇ ਤੋਂ ਬਗੈਰ ਆਪਣੀ ਜ਼ਿੰਦਗੀ ਬਤੀਤ ਕਰੀਏ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਹੋਏ ਨੇ ਜਿਨ੍ਹਾਂ ਨੇ ਇਹ ਸਾਨੂੰ ਹਦਾਇਤਾਂ ਕੀਤੀਆਂ ਨੇ, ਕਿਉਂਕਿ ਨਸ਼ਾ ਬਹੁਤ ਮਾੜੀ ਗੱਲ ਆ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ ਵਾ। ਕਿਉਂਕਿ ਅੱਜ ਕੱਲ੍ਹ ਤੁਸੀਂ ਸੁਣਿਆ ਹੋਵੇਗਾ, ਇੱਕ ਜਿਹੜੇ ਮਤਲਬ ਇੱਕ ਚੇਤ ਅਤੇ ਵਿਸਾਖ ਦਾ ਦੇਸੀ ਮਹੀਨੇ ਹੁੰਦੇ ਆ, ਉਹਦੇ ਵਿੱਚ ਬੰਦਾ ਜੇ ਨਾ ਦਿਨੇ ਸੌਵੇਂ ਤੇ ਉਹਨੂੰ ਸਾਰਾ ਸਾਲ ਹੀ ਸੁਸਤੀ ਨਹੀਂ ਪੈਂਦੀ। ਤੇ ਉਹ ਕਿਸੇ ਵਿਦਵਾਨ ਨੇ ਲਿਖਿਆ, ਚੇਤ ਵਿਸਾਖ ਭਵੇਂ ਭਾਵ ਭੱਜਾ ਹੀ ਫਿਰੇ, ਚੇਤ ਵਿਸਾਖ ਭਵੇਂ, ਜੇਠ ਹਾੜ ਸੌਵੇਂ, ਸੌਣ ਭਾਦੋਂ ਨਹਾਵੇ, ਅੱਸੂ ਕੱਤੇ ਥੋੜਾ ਖਾਵੇ, ਮੱਘਰ ਪੋ ਉਹਨਾਂ ਹਟਾਵੇ, ਤੇ ਮਾਘ ਫੱਗਣ ਤੇਲ ਮਿਲਾਵੇ, ਤੇ ਫਿਰ ਹਕੀਮ ਕੋ ਕਦੇ ਨਾ ਜਾਵੇ। ਇਹ ਸਾਡੀਆਂ ਹਦਾਇਤਾਂ ਨੇ। ਕਿਉਂਕਿ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੇ, ਮਹਾਰਾਜ ਜੀ ਨੇ ਸਾਨੂੰ ਹੋਲਾ ਮਹੱਲਾ ਜੋ ਸਾਡਾ ਰਵਾਇਤ ਆ, ਉਹ ਇਸੇ ਕਰਕੇ ਬਖਸ਼ੀ ਆ ਕਿ ਉਹ ਚੇਤ ਵਿਸਾਖ ਵਿੱਚ ਹੋਲਾ ਮਹੱਲਾ ਹੁੰਦਾ ਵਾ, ਤੇ ਉਦੋਂ ਸੁਸਤੀ ਦੇ ਬੜੇ ਦਿਨ ਹੁੰਦੇ ਆ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਰਕੇ ਹੋਲੇ ਦਾ ਕੀਤਾ ਸੀ ਕਿ ਜਦੋਂ ਬੰਦੇ ਨੂੰ ਚਿੱਕੜ ਮਾਰਨਗੇ, ਰੰਗ ਮਾਰਨਗੇ, ਉਹ ਗੰਦਾ ਹੋਏਗਾ, ਫਿਰ ਇਸ਼ਨਾਨ ਕਰੇਗਾ, ਫਿਰ ਉਹ 'ਤੇ ਚੁਸਤੀ ਆ ਜਾਏਗੀ। ਤੇ ਇਹ ਖਾਲਸੇ ਨੂੰ ਉਹਨੇ ਇਸੇ ਕਰਕੇ ਹੀ ਪੈਦਾ ਕੀਤਾ ਕਿ ਉਹ ਹਰਦਮ ਚੁਸਤ ਰਵੇ। ਇਸ ਕਰਕੇ ਮੈਂ ਖਾਲਸੇ ਨੂੰ ਵੀ ਹਦਾਇਤ ਕਰਦਾ ਕਿ ਚੇਤ ਵਿਸਾਖ ਬੜੀ ਸੁਸਤੀ ਦੇ ਦਿਨ ਹੁੰਦੇ ਆ, ਜੇ ਉਹਨਾਂ ਦਿਨਾਂ ਵਿੱਚ ਬੰਦਾ ਦਿਨੇ ਨਾ ਸੋਵੇ ਤੇ ਬੰਦੇ ਨੂੰ ਸਾਰਾ ਸਾਲ ਨਹੀਂ ਸੁਸਤੀ ਹੁੰਦੀ, ਉਹਦਾ ਸਰੀਰ ਵੀ ਸੁਸਤ ਹੁੰਦਾ ਵਾ। ਤੇ ਅੰਮ੍ਰਿਤ ਵੇਲਾ ਇਸੇ ਕਰਕੇ ਬਸਿਆ ਫਿਰ ਰਾਤ ਦੀ ਸੁਸਤੀ ਤੋਂ ਬਾਅਦ ਸਵੇਰੇ ਇਸ਼ਨਾਨ ਪਾਣ ਕਰੇ ਤੇ ਫਿਰ ਆਪਣੇ ਕਿਸੇ ਕੰਮ ਤੇ ਜਾਵੇ, ਬਾਣੀ ਪੜ੍ਹੇ, ਤਾਂ ਉਹਦਾ ਸਰੀਰ ਨਰੋਆ ਰਹੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅੱਛਾ, ਤੁਸੀਂ ਵੀ ਦੱਸੋ ਜੀ, ਤੁਸੀਂ ਵੀ ਉਹ ਗੱਲ ਕਰ ਰਹੇ ਸੀ ਮੁੰਡੇ ਦੇ ਨਾਲ। ਅਸੀਂ ਗੱਲ ਕਰ ਰਹੇ ਹਾਂ ਜੋ ਪਿਛਲਾ ਜ਼ਮਾਨਾ ਸੀ, ਜੋ ਮੁਸਲਮਾਨ ਸਾਡੇ ਭਰਾ ਸੀ, ਉਹਨਾਂ ਦੀਆਂ ਛਾਤੀਆਂ ਵੇਖੋ, ਪਿੰਜਣ ਵੇਖੋ, ਕਿਹੜੇ ਕਿਹੜੇ ਜਵਾਨ ਸੀ। ਅੱਜ ਕੱਲ੍ਹ ਦੇ ਜਿਹੜੇ ਜਵਾਨ ਆ
ਇਹਨਾਂ ਦੀਆਂ ਟਟਿਓਲੇ ਵਰਗੀਆਂ ਲੱਤਾਂ ਆ। ਕੋਈ ਇਹਨਾਂ 'ਚ ਹੈਗਾ ਕੋਈ ਲੜਨ ਵਾਲਾ ਜੋਸ਼ ਇਹਨਾਂ ਵਿੱਚ। ਹੁਣ ਜਿਸ ਤਰ੍ਹਾਂ ਸਿੱਖ ਆ ਕਿਹੜੇ ਕਿਹੜੇ ਬਹਾਦਰ ਹੋਏ ਆ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਬੰਦਾ ਬਹਾਦਰ ਹੋਇਆ, ਹਰੀ ਸਿੰਘ ਨਲੂਆ ਹੋਇਆ, ਉਹਨਾਂ ਦੀ ਵਾਰਸ ਗਾਂ ਪੀੜ੍ਹੀ ਤੁਰੀ ਆਉਂਦੀ ਆ। ਅਜੇ ਉਹਨਾਂ ਦਾ ਪਿਛੋਕੜ ਸੰਭਾਲ ਕੇ ਬੜਾ ਰੱਖਿਆ ਸਿੰਘਾਂ ਨੇ, ਇਹ ਤੋਂ ਜੜ ਤੱਕ ਪੂਰੇ ਬੰਦੇ ਚੁਸਤੀ ਫੁਰਤੀ ਜਾ। ਮਜ਼ਲੂਮਾਂ ਦੀ ਜਿਹੜੀ ਇੱਕ ਗਰੀਬ ਦੀ ਰੱਖਿਆ ਕਰਨੀ ਆ, ਉਹ ਪੂਰੀ ਰੱਖਿਆ ਕਰਦੇ ਆ। ਕਿਸੇ ਨੂੰ ਧੱਕਾ ਨਹੀਂ ਹੋਣ ਦਿੰਦੇ। ਖਾਲਸਾ ਜਿਹੜਾ ਹਰ ਨਾਲ ਪ੍ਰੇਮ ਨਾਲ ਰਹਿੰਦਾ ਆ, ਕੁੱਲ ਨਾਲ ਭਾਈਚਾਰਾ ਬਣਾ ਕੇ ਰਹਿੰਦਾ ਆ। ਯਾਨੀ ਤਾਂ ਤੁਸੀਂ ਮੁੰਡੇ ਨੂੰ ਨਸ਼ੇ ਤੋਂ ਰੋਕ ਰਹੇ ਸੀ। ਹਾਂਜੀ, ਆਏਗਾ ਵੀ ਆਪਦੀ ਜਵਾਨੀ ਬਚਾ, ਵੀ ਆਪਦੀ ਜਵਾਨੀ ਚੜ੍ਹਦੀ ਕਲਾ 'ਚ ਰੱਖ। ਇਹ ਭਲਕੇ ਆਉਣ ਵਾਲੀ ਇਹ 100 ਘਰਾਂ 'ਚ ਚਾਚੇ ਤਾਇਆਂ ਦੇ ਮੁੰਡੇ ਵੀ ਲੜ ਪੈਣ, ਤੇ ਜੇ ਮਾੜਾ ਉਤੇ ਚਪੇੜਾਂ ਖਾਊਗਾ, ਜੇ ਤਗੜਾ ਹੋਊਗਾ ਤੇ ਚਾਚੇ ਦੇ ਮੁੰਡੇ ਨੂੰ ਕੁੱਟ ਲੂਗਾ, ਇਹਨਾਂ ਦੇ ਛਿੱਤਰ ਖਾਊਗਾ। ਜਵਾਨੀ ਬਚਾ ਕੇ ਰੱਖਣੀ ਚਾਹੀਦੀ ਆ। ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ, ਜਵਾਨੀ ਬਚਾ ਕੇ ਰੱਖਣੀ ਚਾਹੀਦੀ। ਅੱਛਾ, ਇੱਕ ਗੱਲ ਦੱਸੋ, ਇਹ ਤਾਂ ਗੱਲਾਂ ਹੋ ਰਹੀਆਂ ਅੱਜ ਕੱਲ੍ਹ ਜਿਹੜੀ ਸ਼ਰਾਬ ਆ, ਇਹ ਬਹੁਤ ਖਾਸ ਕਰ ਚੜ੍ਹਦੇ ਪੰਜਾਬ 'ਚ ਬਹੁਤ, ਉਹ ਤੋਂ ਵੀ ਮਨਾ ਕੀਤਾ ਹੋਇਆ ਗੁਰੂ ਜੀ ਨੇ ਕਿ ਨਹੀਂ? ਗੁਰੂ ਜੀ ਨੇ ਤੇ ਮਨਾ ਕੀਤਾ, ਪਰ ਸਾਡੀਆਂ ਸਰਕਾਰਾਂ ਨਾ ਉਹਨਾਂ ਨੂੰ ਜਿੰਨੀ ਆਮਦਨ ਸ਼ਰਾਬ ਤੋਂ ਹੁੰਦੀ ਆ ਨਾ, ਉਹਦੇ ਨਾਲ ਆਪਣਾ ਸਾਰਾ ਕਾਰੋਬਾਰ ਚਲਾਉਂਦੀਆਂ। ਜੇਕਰ ਉਹ ਸ਼ਰਾਬ ਬੰਦ ਕਰਦੀਆਂ ਤੇ ਉਹਨਾਂ ਨੂੰ ਉਹ ਟੈਕਸ ਨਹੀਂ ਮਿਲੂਗਾ, ਫਿਰ ਉਹਨਾਂ ਦਾ ਕਾਰੋਬਾਰ ਨਹੀਂ ਚੱਲਦਾ। ਅਸੀਂ ਉਹਨਾਂ ਨੂੰ ਨਹੀਂ ਆਖ ਸਕਦੇ, ਪਰ ਸਾਨੂੰ ਚਾਹੀਦਾ ਵੀ ਅਸੀਂ ਗੁਰੂ ਸਾਹਿਬ ਦੀਆਂ ਹਦਾਇਤਾਂ ਮੰਨੀਏ। ਅੱਛਾ, ਇੱਕ ਹੋਰ ਗੱਲ, ਉੱਦਾਂ ਸੁਣਿਆ ਮੈਂ ਪੂਰੇ ਇੰਡੀਆ ਦੇ ਵਿੱਚ ਹਰ ਪਿੰਡ 'ਚ ਸ਼ਰਾਬ ਦਾ ਇੱਕ ਠੇਕਾ ਵਾ, ਤੇ ਆਪਣੇ ਚੜ੍ਹਦੇ ਪੰਜਾਬ 'ਚ ਇੱਕ ਪਿੰਡ 'ਚ 4-4 ਠੇਕੇ। ਇਹ ਕੀ ਕਹਾਣੀ ਹੈ? ਹਾਂ, ਠੇਕਾ ਤਾਂ ਇੱਕ ਹੀ ਹੁੰਦਾ, ਉਹਦੀਆਂ ਗਾਂ ਬ੍ਰਾਂਚਾਂ ਹੁੰਦੀਆਂ, ਤੇ ਬ੍ਰਾਂਚਾਂ ਤੋਂ ਫਿਰ ਹਰ ਇੱਕ ਜਿੰਨੀ ਕੁ ਉਹਦੀ ਆਮਦਨ ਹੁੰਦੀ ਆ ਉਹ ਠੇਕੇ ਦੀ, ਉਸ ਹਿਸਾਬ ਨਾਲ ਉੱਥੇ ਦੁਕਾਨ, ਜਿਸ ਤਰ੍ਹਾਂ ਸੌਦੇ ਦੀਆਂ ਦੁਕਾਨਾਂ ਵਾ, ਤੇ ਜਿੱਥੇ ਜ਼ਿਆਦੀ ਆਬਾਦੀ ਹੋਵੇ ਉੱਥੇ ਜ਼ਿਆਦੀਆਂ ਹੁੰਦੀਆਂ। ਇਸੇ ਤਰ੍ਹਾਂ ਹੀ ਠੇਕੇ ਦੀਆਂ ਦੁਕਾਨਾਂ ਵਾ, ਜਿੱਥੇ ਜ਼ਿਆਦਾ ਪਿਆਕਲ ਹੁੰਦੇ ਆ ਉੱਥੇ ਫਿਰ ਜ਼ਿਆਦਾ ਉਹਨਾਂ ਦੀ ਮੈਨੂੰ ਤੇ ਲੱਗਦਾ ਉਹਨਾਂ ਨੇ ਕਿਹਾ ਕਿ ਸਾਰੇ ਪੀਣ ਲੱਗ ਜਾਣ ਸ਼ਰਾਬ, ਬਹੁਤੇ ਠੇਕੇ ਦੇ ਦਿਓ। ਇਹ ਜਿਹੜੀਆਂ ਸਾਡੇ ਨਾ ਹੈ ਦੱਸੋ। ਹਾਂਜੀ, ਮਤਲਬ ਜਿਹੜੇ ਕਈਆਂ ਪਿੰਡਾਂ 'ਚ ਹੁਣ ਸ਼ਰਾਬ ਜ਼ਿਆਦਾ ਹੈ, ਉੱਥੇ ਸਾਰੇ ਲੱਗਣ ਵਾਲੀ ਬਾਤ ਆ। ਹੁਣ ਥੋੜੇ ਜਿਹੇ ਘਟੇ ਆ ਲੋਕ। ਅੱਛਾ, ਨਹੀਂ ਤੇ ਬਾਰਡਰ ਦੇ ਲਾਗੇ ਲੋਕ ਜਿਹੜੇ ਸ਼ਰਾਬ ਕੱਢ ਕੇ ਪੀਂਦੇ ਸੀ। ਸ਼ਰਾਬ ਬਹੁਤ ਜ਼ਿਆਦਾ ਸੀ ਜੀ, ਹੁਣ ਘਟ ਗਿਆ, ਹੁਣ ਕੁਝ ਘਟਿਆ। ਹਾਂਜੀ, ਇਹ ਅੰਗਰੇਜ਼ ਸਰਕਾਰ ਨੇ ਆਪਣੇ ਇੰਡੀਆ ਦੇ ਜਾਂ ਪਾਕਿਸਤਾਨ ਦੇ ਵਿੱਚ ਵਾੜ ਕੇ ਚਲੇ ਗਈ ਆ। ਉਦੋਂ ਆਪਣੇ ਪਹਿਲੇ ਲੋਕ ਪੀਂਦੇ ਲੱਸੀ ਖੱਟੀ ਹੁੰਦੀ ਆ, ਇੱਕ ਸਰਿਆਈ ਖੂਨ ਕੌੜਾ ਹੋਊਗਾ, ਸਰਿਆਊ ਬੰਦਾ ਕਦੇ ਬਿਮਾਰ ਨਾ ਹੋਊਗਾ। ਜਿਹੜੀ ਚਾਹ ਹੁਣ ਆਪਣੇ ਘਰ ਹੀ ਆ, ਚਾਹ ਪੀਣ ਤੋਂ ਬੱਚਾ ਆਪਣਾ ਉੱਠਦਾ ਨਹੀਂ ਕਦੇ ਹੈ। ਇਹ ਅੰਗਰੇਜ਼ ਸਰਕਾਰ ਦੀ ਪਾਲਿਸੀ ਸੀ। ਇਹ ਪਾਕਿਸਤਾਨ ਨੂੰ ਇੰਡੀਆ ਨੂੰ ਦੋਨੋਂ ਕਮਜ਼ੋਰ ਕਰਦੇ, ਚਾਹ ਤੋਂ ਬਿਨਾਂ ਉੱਠਣਗੇ ਨਾ, ਸੁਸਤੀ ਰਹਿਣਗੇ ਹੈ। ਇਹ ਉਹਨਾਂ ਦੀ ਪਾਲਿਸੀ ਦੀ ਆ, ਇਹਨਾਂ ਨੇ ਰਾਜ ਕੀਤਾ ਕਰਕੇ ਉਹਨਾਂ ਵੀ ਇਹ ਤਕੜੇ ਨਾਲ ਕਮਜ਼ੋਰ ਹੋ ਜਾਣਗੇ। ਹੁਣ ਅੱਜ ਕੱਲ੍ਹ ਬੱਚਾ ਸਾਰੇ ਚਾਹ ਪੀਂਦੇ, ਚਾਹ ਕੋਈ ਚੰਗੀ ਚੀਜ਼ ਨਹੀਂ, ਖਾਜ ਥੋੜੀ ਪੀਓ, ਬਿਲਕੁਲ ਘਟਾਓ। ਅਸੀਂ ਤਾਂ ਇਹੋ ਕਹਿੰਦੇ ਦੁੱਧ ਪੀਓ, ਬਾਕੀ ਆਪਣੀ ਜਿਹੜੀ ਖੁਰਾਕ ਖਾਓ, ਮਿਹਨਤ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਬਹਰਾਲ ਜੀ, ਆ ਤੁਸੀਂ ਸੁਣਿਆ, ਇਹ ਵੈਸੇ ਮੇਰੇ ਸਾਹਮਣੇ ਹੀ ਹੋਇਆ ਵਾਕਿਆ। ਮੈਂ ਅਚਾਨਕ ਹੀ ਦੇਖਿਆ, ਪਹਿਲੇ ਤਾਂ ਨਹੀਂ ਸੀ ਮੈਨੂੰ ਪਤਾ ਕਿ ਇਹ ਮਾਮਲਾ ਹੋ ਜੂ। ਉਹ ਮੁੰਡੇ ਨੇ ਨਸਵਾਰ ਖਾਣੀ ਸ਼ੁਰੂ ਕਰਤੀ ਇਹਨਾਂ ਦੇ ਸਾਹਮਣੇ, ਤੇ ਸਰਦਾਰਾਂ ਨੇ ਉਹਨੂੰ ਮਨਾ ਕੀਤਾ। ਮੈਂ ਕਿਹਾ ਚਲੋ ਗੱਲਬਾਤ ਪੁੱਛ ਲਈਏ, ਤੇ ਇਹ ਮਾਮਲਾ ਸੀ ਸਾਰਾ ਜਿਹੜਾ। ਫਿਰ ਮੈਂ ਕਿਹਾ ਚਲੋ ਇਹਨਾਂ ਨੂੰ ਤਫਸੀਲ ਵੀ ਪੁੱਛ ਲਵਾਂ ਕਿ ਕਿਸ ਗੱਲੋਂ ਉਹਨੂੰ ਰੋਕ ਰਿਹਾ।